ਜੇ ਤੁਸੀਂ ਮੈਨੂੰ ਪਰਸਨਲੀ ਪੁੱਛੋ ਮੈਂ ਦੇਖਿਆ ਵੀ ਸਭ ਤੋਂ ਪਹਿਲਾਂ ਕਾਰ ਲੈਣ ਵਾਲੇ ਜਿਹੜੇ ਹੈਗੇ ਉਹ ਟਰੱਕਿੰਗ ਵਾਲੇ ਹੈਗੇ ਠੀਕ ਹੈ। ਗੁੱਡ ਪੀਪਲ ਜਿਹੜੇ ਹੈਗੇ ਉਹ ਵੇਟ ਕਰ ਰਹੇ ਨੇ ਯਾਰ ਕਦੋਂ ਵਿਆਜ ਘਟੂਗਾ ਜਾਂ ਕਈਆਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਵੀ ਕਦੋਂ ਘਰਾਂ ਦੀਆਂ ਪ੍ਰਾਈਸਿਸ ਘਟਣਗੀਆਂ ਉਦੋਂ ਮੈਂ ਕਾਰ ਲਵਾਂਗਾ ਤੇ ਦੋਵਾਂ ਵਿੱਚ ਕੋਈ ਵੀ ਰਾਹਤ ਨਹੀਂ ਆ ਰਹੀ ਨਾ ਘਰਾਂ ਦੀਆਂ ਪ੍ਰਾਈਸਿਸ ਘਟ ਰਹੀਆਂ ਨੇ ਨਾ ਹੀ ਮਾਰਗੇਜ ਰੇਟ ਜਿਹੜੇ ਹੈਗੇ ਉਹ ਘਟ ਰਹੇ ਹੈਗੇ ਨੇ ਜੇ ਤੁਹਾਡਾ ਸਕੋਰ ਬਹੁਤ ਹੀ ਘੱਟ ਹੈਗਾ ਤੇ ਸ਼ਾਇਦ ਤੁਸੀਂ ਭਾਵੇਂ ਤੁਹਾਡੀ ਇਨਕਮ ਵਧੀਆ ਹੋਵੇ ਮਾਰਗੇਜ ਨਹੀਂ ਹੁੰਦੀ ਠੀਕ ਹੈ ਵੀ ਤੁਹਾਡੀ ਜਿਹੜੀ ਇਨਕਮ ਹੈਗੀ ਹੈ ਉਹ ਉਨੀ ਸਫੀਸ਼ੀਐਂਟ ਹੈਗੀ ਹੈ ਵੀ ਜੇ ਤੁਹਾਡੀ ਆਹ ਮਾਰਗੇਜ ਪੇਮੈਂਟ ਬਣੀ ਹੈ ਤੇ ਤੁਸੀਂ ਉਹਨੂੰ ਸਪੋਰਟ ਕਰ ਸਕਦੇ ਹੋ ਕਿਉਂਕਿ ਹੈ ਤੇ ਡੈਟ ਨੀਡਸ ਟੂ ਬੀ ਸਰਵਿਸਡ ਵੀ ਉਨੀ ਤੁਹਾਡੀ ਕਹ ਲਓ ਵੀ ਬਚਤ ਹੈਗੀ ਹੈ ਵੀ ਤੁਸੀਂ ਪੇਮੈਂਟ ਤੇ ਜਿਹੜੀ ਤੀਸਰੀ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੀ ਤੁਹਾਡੀ ਡਾਊਨ ਪੇਮੈਂਟ ਜੇ ਤੁਸੀਂ ਇਹ ਕਹੋ ਵੀ ਮੇਰੇ ਕੋਲ ਤੇ ਕ੍ਰੈਡਿਟ ਵੀ ਵਧੀਆ ਹੈਗਾ ਤੇ ਮੇਰੀ ਇਨਕਮ ਵੀ ਵਧੀਆ ਹੈਗਾ ਪਰ ਮੇਰੇ ਕੋਲ ਪੈਸੇ ਹੈ ਨਹੀਂ ਡਾਊਨ ਪੇਮੈਂਟ ਦੇਣ ਵਾਸਤੇ ਹਾਂਜੀ ਇਸ ਵੇਲੇ ਥੋੜਾ ਬਹੁਤਾ ਕਿਉਂਕਿ ਰੇਟਸ ਜ਼ਿਆਦਾ ਹੋਣ ਦੇ ਕਾਰਨ ਥੋੜੀ ਕਹ ਲਓ ਵੀ ਇਨਕਮ ਜਿਨ੍ਹਾਂ ਦੀ ਲਿਮਿਟਿਡ ਹੈਗੀ ਹੈ ਉਹ ਇਸ ਵੇਲੇ ਕੁਆਲੀਫਾਈ ਨਹੀਂ ਕਰ ਪਾ ਰਹੇ ਜਿਨ੍ਹਾਂ ਦੇ ਲੋਨ ਨਹੀਂ ਵੀ ਹੁੰਦੇ ਨਾ ਕਈ ਹੁੰਦਾ ਯਾਰ ਦੋ ਜਗ੍ਹਾ ਨਾ ਵੀ ਛੱਡ ਦੇ ਹੌਸਲਾ ਨਾ ਛੱਡੋ ਗਿਵ ਅਸ ਅ ਕਾਲ ਜ਼ੈਂਡਰ ਮਾਰਗੇਜ ਸਾਡੀ ਟੀਮ ਪੂਰੀ ਹੈਗੀ ਹੈ ਜਿਹੜੀ ਤੁਹਾਡੀ ਇਸ ਚੀਜ਼ ਵਿੱਚ ਬਹੁਤ ਯਾਨੀ ਕਿ ਜੇ ਤੁਸੀਂ ਘਰ ਵੇਚੋਗੇ ਤੇ ਉਹਦਾ ਜਿਹੜਾ 6% ਜਾਂ 6% ਕਮਿਸ਼ਨ ਹੈਗੀ ਹੈ ਉਹ ਲਿਸਟਿੰਗ ਏਜੰਸੀ ਨੂੰ ਜਾਂਦੀ ਹੈ ਯਾਨੀ ਕਿ ਜਿਹਨੇ ਤੁਹਾਡਾ ਲਿਸਟ ਕੀਤਾ ਹੈਗਾ ਉਹਦੇ ਵਿੱਚ ਉਹ ਅੱਧ ਦਿੰਦੇ ਕੰਪਨੀ ਨੂੰ ਅੱਧ ਜਿਹੜਾ ਬਾਇਰ ਲੈ ਕੇ ਬਾਇਰ ਸੈਲਰ ਜਿਹੜੇ ਉਹ ਹੋ ਜਾਂਦੇ ਆ ਸਾਡੀ ਕੰਪਨੀ ਜਿਹੜੀ ਜ਼ੈਂਡਰ ਰੀਅਲ ਏਸਟੇਟ ਹੈਗੀ ਹੈ ਅਸੀਂ ਇਹ ਜਿਹੜੀ ਕੀ ਫੀਸ ਹੈਗੀ ਹੈ ਸਿਰਫ ਹਾਲਾਤ ਨੂੰ ਦੇਖਦੇ ਹੋਏ ਇਸ ਵੇਲੇ ਮਦਦ ਰੱਖਦੇ ਅਸੀਂ ਸਿਰਫ 3% ਰੱਖੀ ਹੋਈ ਹੈ ਓਕੇ ਕਿਉਂਕਿ ਤੁਹਾਡਾ ਘਰ ਇੱਕ ਤੁਹਾਡਾ ਬੈਂਕ ਹੈਗਾ ਇਹ ਤੇ ਪੈਸੇ ਜਮ੍ਹਾਂ ਹੋ ਜਾਂਦੇ ਆ ਐਕੁਇਟੀ ਵੱਧ ਜਾਂਦੀ ਹੈ ਫਿਰ ਉਹ ਬਣ ਜਾਂਦੀ ਹੈ ਉਸ ਨੂੰ ਤੁਸੀਂ ਚੱਕ ਹੁੰਦਾ ਉਹ ਵੀ ਲੋਨ ਹੀ ਹੈਗਾ ਉਹ ਤੁਸੀਂ ਲੈ ਸਕਦੇ ਹੋ ਆਪਣੇ ਹੋਰ ਕੰਮਾਂ ਵਾਸਤੇ ਹਨਾ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ ਟੀਵੀ USA ਸੁਣ ਰਹੇ ਸਰੋਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਵਾਗਤ ਕਰਦੇ ਹਾਂ ਅੱਜ ਦੀ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਆਪਣੇ ਨਾਲ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਆ ਜੀ ਆਇਆਂ ਨੂੰ ਆਖਦੇ ਹਾਂ ਮੋਹਨ ਸਿੰਘ ਚੀਮਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਆਪ ਨੂੰ ਅਤੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਗੱਲਬਾਤ ਅੱਜ ਆਪਾਂ ਕਰਾਂਗੇ ਰੀਅਲ ਏਸਟੇਟ ਨੂੰ ਲੈ ਕੇ ਲੋਨਸ ਮਾਰਗੇਜਸ ਨੂੰ ਲੈ ਕੇ ਕੀ ਸਰਵਿਸਿਜ਼ ਨੇ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਦੀਆਂ ਉਹਨਾਂ ਬਾਰੇ ਆਪਾਂ ਚਰਚਾ ਕਰਾਂਗੇ ਤੇ ਮੋਹਨ ਚੀਮਾ ਭਾਜੀ ਸ਼ੁਰੂਆਤ ਕਰ ਲਈਏ ਆਈਡੀਜ਼ ਤੋਂ ਜੀ ਬਿਲਕੁਲ ਜੀ ਸੋ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੀ ਕੰਪਨੀ ਦੀਆਂ ਆਈਡੀਜ਼ ਹੈਗੀਆਂ ਉਹ ਮੈਂ ਡਿਕਲੇਅਰ ਕਰਨਾ ਜੀ ਜਿਹੜੀ ਜ਼ੈਂਡਰ ਮਾਰਗੇਜ ਐਂਡ ਰੀਅਲ ਏਸਟੇਟ ਇੰਕ ਦੀ ਲੋਨ ਦੀ ਆਈਡੀ ਹੈਗੀ ਹੈ ਉਹ ਹੈਗੀ NMLS ਆਈਡੀ ਨੰਬਰ 1825688 ਜਿਹੜਾ ਅਸੀਂ ਰੀਅਲ ਏਸਟੇਟ ਦਾ ਕੰਮ ਕਰਨੇ ਆ ਜ਼ੈਂਡਰ ਰੀਅਲ ਏਸਟੇਟ ਅਦਾਰੇ ਉਹਦਾ ਜਿਹੜਾ DRE ਨੰਬਰ ਹੈਗਾ ਉਹ ਹੈਗਾ 02083716 ਨਾਲ ਜਿਹੜੀਆਂ ਮੇਰੀਆਂ ਪਰਸਨਲ ਆਈਡੀਜ਼ ਹੈਗੀਆਂ ਮਾਰਗੇਜ ਦੀ ਹੈਗੀ ਹੈ ਉਹ ਹੈਗੀ ਹੈ DRE ਨੰਬਰ 02067197 ਤੇ ਜਿਹੜਾ ਸਾਡਾ NMLS ਆਈਡੀ ਨੰਬਰ ਮੇਰਾ ਪਰਸਨਲੀ ਹੈਗਾ ਉਹ ਹੈਗਾ 698952 ਜੀ ਮੋਹਨ ਚੀਮਾ ਭਾਜੀ ਸਭ ਨੂੰ ਹੀ ਪਤਾ ਆ ਵੀ ਇੰਟਰਸਟ ਰੇਟ ਕਾਫੀ ਤਾਂ ਨੂੰ ਚਲੇ ਗਏ ਆ ਅੱਜ ਐਜ਼ ਆਫ ਟੂਡੇ ਜਦੋਂ ਆਪਾਂ ਗੱਲ ਕਰ ਰਹੇ ਆ 8% ਦੇ ਅਰਾਊਂਡ ਜਿਹੜੇ ਉਹ ਪਹੁੰਚ ਚੁੱਕੇ ਆ ਆਈ ਨੋ ਬੜਾ ਔਖਾ ਹੁੰਦਾ ਇਹੋ ਜਿਹੇ ਮੌਕੇ ਦੇ ਉੱਤੇ ਤੁਹਾਡੇ ਵੀ ਕੰਮ ਦੇ ਵਿੱਚ ਬਹੁਤ ਸਾਰੇ ਚੈਲੰਜਸ ਇਸ ਦੇ ਕਰਕੇ ਡੈਫੀਨੇਟਲੀ ਆ ਰਹੇ ਆ ਅਫੋਰਡੇਬਿਲਟੀ ਦੀ ਗੱਲ ਤੋਂ ਆਪਾਂ ਸ਼ੁਰੂ ਕਰਦੇ ਆ ਜਦੋਂ ਹੁਣ ਕਿਸੇ ਨੇ ਘਰ ਬਾਏ ਕਰਨਾ ਆ ਲੈਣਾ ਆ ਅਫੋਰਡੇਬਿਲਟੀ ਨੂੰ ਆਪਾਂ ਤੁਸੀਂ ਕਿੱਦਾਂ ਐਕਸਪਲੇਨ ਕਰੋਗੇ ਕੀ ਆ ਕਿਹੜੀਆਂ ਚੀਜ਼ਾਂ ਦਾ ਅਫੋਰਡੇਬਿਲਟੀ ਦੇ ਲਈ ਧਿਆਨ ਰੱਖਣਾ ਹੈ ਜੀ ਸੋ ਬਿਲਕੁਲ ਸਹੀ ਗੱਲ ਹੈ ਜੀ ਜਿਹੜੇ ਵਿਆਜ ਹੈਗੇ ਅੱਜ ਦੇ ਆਲਮੋਸਟ 8% ਦੇ ਆਲੇ ਦੁਆਲੇ ਇਸ ਵੇਲੇ ਜਿਹੜੇ ਹੈਗੇ ਚਲੋ ਵੀ ਚੱਲ ਰਹੇ ਹੈਗੇ ਨੇ ਇਹਦੇ ਵਿੱਚ ਜਿਹੜਾ ਅਫੋਰਡੇਬਿਲਟੀ ਦਾ ਫੈਕਟਰ ਬਹੁਤ ਹੁਣ ਵੱਡਾ ਬਣ ਚੁੱਕਿਆ ਹੈਗਾ ਰੀਜ਼ਨ ਬੀਇੰਗ ਕਿ ਇੱਕ ਸਮਾਂ ਸੀਗਾ ਵੀ ਜਦੋਂ ਵਿਆਜ ਬੜੇ ਘੱਟ ਸੀਗੇ ਅਰਾਊਂਡ 3% ਦੇ ਲਾਗੇ ਸੀਗੇ ਤੇ ਉਦੋਂ ਥੋੜੀ ਇਨਕਮ ਨਾਲ ਵੀ ਕਾਫੀ ਲੋਕ ਕਹ ਲਓ ਵੀ ਮਾਰਗੇਜ ਨੂੰ ਅਫੋਰਡ ਕਰ ਪਾਉਂਦੇ ਸੀਗੇ ਕਿਉਂਕਿ ਖਰਚੇ ਹੋਰ ਵੀ ਹੁੰਦੇ ਨੇ ਘਰਾਂ ਦੇ ਬਟ ਜਿਹੜਾ ਹੁਣ ਦਾ ਸਮਾਂ ਹੈਗਾ ਇਹਦੇ ਵਿੱਚ ਥੋੜਾ ਬਹੁਤਾ ਕੇਅਰਫੁਲ ਚੱਲਣਾ ਪੈਂਦਾ ਵੀ ਮੇਕ ਸ਼ੋਰ ਕਰੋ ਵੀ ਇੰਨੀ ਕਿ ਮੇਰੀ ਮਾਰਗੇਜ ਪੇਮੈਂਟ ਹੈਗੀ ਹੈ ਬਾਕੀ ਜਿਹੜੇ ਨਾਲ ਦੇ ਖਰਚੇ ਹੈਗੇ ਉਹਨਾਂ ਦਾ ਵੀ ਖਿਆਲ ਕੀਤਾ ਜਾਵੇ ਸੋ ਅਫੋਰਡੇਬਿਲਟੀ ਇਸ ਵੇਲੇ ਸਭ ਤੋਂ ਵੱਡਾ ਕਹ ਲਓ ਵੀ ਫੈਕਟਰ ਹੈਗਾ ਘਰਾਂ ਦੇ ਵਿੱਚ ਵੀ ਜਿਨ੍ਹਾਂ ਨੇ ਹੁਣ ਘਰ ਦੇਖੋ ਘਰ ਤੇ ਹੁਣ ਵੀ ਜਿਹੜੀ ਲੋੜ ਹੈਗੀ ਹੈ ਉਹ ਤਾਂ ਕਿਤੇ ਨਹੀਂ ਗਈ ਹਾਂ ਸਮਾਂ ਇਹ ਹੈਗਾ ਵੀ ਕਾਫੀ ਸਮੇਂ ਤੋਂ ਕਾਫੀ ਗੁੱਡ ਪੀਪਲ ਜਿਹੜੇ ਹੈਗੇ ਉਹ ਵੇਟ ਕਰ ਰਹੇ ਨੇ ਯਾਰ ਕਦੋਂ ਵਿਆਜ ਘਟੂਗਾ ਜਾਂ ਕਈਆਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਵੀ ਕਦੋਂ ਘਰਾਂ ਦੀਆਂ ਪ੍ਰਾਈਸਿਸ ਘਟਣਗੀਆਂ ਉਦੋਂ ਮੈਂ ਘਰ ਲਵਾਂਗਾ ਤੇ ਦੋਵਾਂ ਵਿੱਚ ਕੋਈ ਵੀ ਰਾਹਤ ਨਹੀਂ ਆ ਰਹੀ ਨਾ ਘਰਾਂ ਦੀਆਂ ਪ੍ਰਾਈਸਿਸ ਘਟ ਰਹੀਆਂ ਨੇ ਨਾ ਹੀ ਮਾਰਗੇਜ ਰੇਟ ਜਿਹੜੇ ਹੈਗੇ ਉਹ ਘਟ ਰਹੇ ਹੈਗੇ ਨੇ ਸੋ ਦੈਟ ਇਜ਼ ਵਾਈ ਵੀ ਇਸ ਵੇਲੇ ਆਪਣੀ ਅਫੋਰਡੇਬਿਲਟੀ ਜ਼ਰੂਰ ਦੇਖੋ ਠੀਕ ਹੈ ਵੀ ਤੁਹਾਨੂੰ ਇਹ ਪੇਮੈਂਟ ਸੂਟ ਕਰਦੀ ਹੈ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਹੜਾ ਹੋਪ ਸਾਰੇ ਲੈ ਕੇ ਅਸੀਂ ਚੱਲ ਰਹੇ ਹਾਂ ਉਹ ਇਹ ਹੈਗੀ ਹੈ ਵੀ ਜਦੋਂ ਵਿਆਜ ਘਟਣਗੇ
ਅਸੀਂ ਰੀਫਾਈਨੈਂਸ ਕਰਾਂਗੇ ਤੇ ਸਾਨੂੰ ਸਾਡੀ ਮੌਰਗੇਜ ਪੇਮੈਂਟ ਦੇ ਵਿੱਚ ਥੋੜੀ ਜੀ ਰਾਹਤ ਮਿਲੂਗੀ। ਸੋ ਇਸ ਵੇਲੇ ਜਿਹੜੀ ਸੋਚ ਹੈਗੀ ਹੈ ਘਰ ਲੈਣ ਦੀ, ਉਹ ਇਹੋ ਹੈਗੀ ਹੈ ਵੀ ਘਰ ਅਸੀਂ ਹੁਣ ਲੈ ਲੈਂਦੇ ਹਾਂ, ਠੀਕ ਹੈ। ਜਦੋਂ ਸਮਾਂ ਆਊਗਾ ਰੀਫਾਈਨੈਂਸ ਕਰਨ ਦਾ, ਉਦੋਂ ਅਸੀਂ ਰੀਫਾਈਨੈਂਸ ਕਰਕੇ ਆਪਣੀ ਜਿਹੜੀ ਮੌਰਗੇਜ ਪੇਮੈਂਟ ਹੈ ਉਹਨੂੰ ਘਟਾ ਲਾਂਗੇ। ਇਹਦੇ ਵਿੱਚ ਫਿਰ ਮੋਹਨ ਚੀਮਾ ਭਾਜੀ ਵੀ ਜਿਹੜਾ ਡੈਟ ਟੂ ਇਨਕਮ ਰੇਸ਼ੋ ਉਹ ਸਭ ਤੋਂ ਜ਼ਿਆਦਾ ਅਹਿਮ ਆ, ਜਿੱਦਾਂ ਤੁਸੀਂ ਵੀ ਜਦੋਂ ਕਿਸੇ ਦਾ ਲੋਨ ਵਗੈਰਾ ਕਰਨਾ ਹੁੰਦਾ ਆ, ਉਹ ਸਭ ਤੋਂ ਅਹਿਮ ਜਿਹੜੀ ਇਸ ਦੇ ਵਿੱਚ ਦੇਖੀ ਜਾਂਦੀ ਹੈ, ਕਿੱਦਾਂ ਦੇਖਦੇ ਆ ਤੁਸੀਂ ਉਸ ਨੂੰ? ਹਾਂਜੀ, ਸੋ ਦੇਖੋ ਮੌਰਗੇਜ ਦੇ ਵਿੱਚ ਜਿਹੜੇ ਤਿੰਨ ਕੁ ਮੇਨ ਫੈਕਟਰ ਹੈਗੇ ਜਿਹੜੇ ਦੇਖਣੇ ਹੁੰਦੇ ਅਸੀਂ। ਇੱਕ ਤੇ ਹੁੰਦਾ ਤੁਹਾਡਾ ਕ੍ਰੈਡਿਟ ਸਕੋਰ, ਠੀਕ ਵੀ ਹੈ। ਤੁਹਾਡਾ ਕੁਆਲੀਫਾਈਂਗ ਸਕੋਰ ਹੈਗਾ ਕਿ ਨਹੀਂ ਹੈਗਾ। ਜੇ ਤੁਹਾਡਾ ਸਕੋਰ ਬਹੁਤ ਹੀ ਘੱਟ ਹੈਗਾ ਤੇ ਸ਼ਾਇਦ ਤੁਸੀਂ, ਭਾਵੇਂ ਤੁਹਾਡੀ ਇਨਕਮ ਵਧੀਆ ਹੋਵੇ, ਮੌਰਗੇਜ ਨਹੀਂ ਹੁੰਦੀ। ਠੀਕ ਹੈ, ਸੋ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ, ਸਕੋਰ ਬਹੁਤ ਇੰਪੋਰਟੈਂਟ ਹੈਗਾ। ਸੋ ਇਸ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਦੂਸਰੀ ਗੱਲ ਹੈਗੀ ਹੈ ਤੁਹਾਡੀ ਇਨਕਮ, ਵੀ ਤੁਹਾਡੀ ਜਿਹੜੀ ਇਨਕਮ ਹੈਗੀ ਹੈ ਉਹ ਉਨੀ ਸਫੀਸ਼ੀਐਂਟ ਹੈਗੀ ਹੈ ਵੀ ਜੇ ਤੁਹਾਡੀ ਆਹ ਮੌਰਗੇਜ ਪੇਮੈਂਟ ਬਣੀ ਹੈ ਤੇ ਤੁਸੀਂ ਉਹਨੂੰ ਸਪੋਰਟ ਕਰ ਸਕਦੇ ਹੋ, ਕਿਉਂਕਿ ਹੈ ਤੇ ਡੈਟ ਨੀਡਸ ਟੂ ਬੀ ਸਰਵਿਸਡ। ਵੀ ਉਨੀ ਤੁਹਾਡੀ ਕਹ ਲਓ ਵੀ ਬਚਤ ਹੈਗੀ ਹੈ ਵੀ ਤੁਸੀਂ ਪੇਮੈਂਟ ਦੇ ਸਕਦੇ ਹੋ ਕਿ ਨਹੀਂ ਦੇ ਸਕਦੇ। ਤੇ ਜਿਹੜੀ ਤੀਸਰੀ ਇੰਪੋਰਟੈਂਟ ਚੀਜ਼ ਹੈਗੀ ਹੈ ਉਹ ਹੈਗੀ ਤੁਹਾਡੀ ਡਾਊਨ ਪੇਮੈਂਟ। ਜੇ ਤੁਸੀਂ ਇਹ ਕਹੋ ਵੀ ਮੇਰੇ ਕੋਲ ਤੇ ਕ੍ਰੈਡਿਟ ਵੀ ਵਧੀਆ ਹੈਗਾ ਤੇ ਮੇਰੀ ਇਨਕਮ ਵੀ ਵਧੀਆ ਹੈਗੀ, ਪਰ ਮੇਰੇ ਕੋਲ ਪੈਸੇ ਹੈ ਨਹੀਂ ਡਾਊਨ ਪੇਮੈਂਟ ਦੇਣ ਵਾਸਤੇ। ਠੀਕ ਹੈ। ਸੋ ਜਿਹੜੀ ਮਿਨੀਮਮ ਡਾਊਨ ਪੇਮੈਂਟ ਹੈਗੀ ਹੈ, ਜੇ ਤੁਸੀਂ FHA ਲੋਨ ਕਰਦੇ ਹੋ, ਹੈਗੀ ਹੈ 3.5%। ਠੀਕ ਹੈ, ਮਿਨੀਮਮ ਹੈਗੀ ਹੈ। ਕਨਵੈਨਸ਼ਨਲ ਦੇ ਵਿੱਚ ਐਜ਼ ਲੋ ਐਜ਼ 3% ਤੇ ਵੀ ਹੋ ਜਾਂਦਾ ਹੈ। ਜੇ ਤੁਹਾਡਾ ਸਕੋਰ ਵਧੀਆ ਹੋਵੇ, ਇਨਕਮ ਵਧੀਆ ਹੋਵੇ ਨਾ, ਸੋ 3% ਨਾਲ ਵੀ ਤੁਸੀਂ ਕਹ ਲਓ ਵੀ ਘਰ ਨੂੰ, ਆਪਣੇ ਲੋਨ ਨੂੰ ਤੁਸੀਂ ਫਾਈਨੈਂਸ ਕਰ ਸਕਦੇ ਹੋ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਤਿੰਨ ਮੇਨ ਫੈਕਟਰ ਹੈਗੇ ਆ ਜਦੋਂ ਅਸੀਂ ਮੌਰਗੇਜ ਕਰਨੇ ਆ, ਇਹਦਾ ਅਸੀਂ ਚੈੱਕ ਕਰਨੇ ਆ। ਸੋ ਹੁਣ ਜਿੱਦਾਂ ਤੁਹਾਡੇ ਕੋਲ ਮੋਹਨ ਚੀਮਾ ਭਾਜੀ ਆਉਂਦੇ ਆ ਲੋਕ, ਕੁਆਲੀਫਿਕੇਸ਼ਨ ਨੂੰ ਲੈ ਕੇ ਕਿੱਦਾਂ ਆ? ਬੰਦਾ ਕਈ ਵਾਰੀ ਲੱਗਦਾ ਵੀ ਹੀ ਔਰ ਸ਼ੀ ਮਾਈਟ ਕੁਆਲੀਫਾਈ, ਵੀ ਉਹ ਕੁਆਲੀਫਾਈ ਕਰ ਜਾਂਦੇ ਆ। ਕੀ ਚੈਲੰਜਸ ਆ ਰਹੇ ਆ ਕੁਆਲੀਫਿਕੇਸ਼ਨ ਕਰਨ ਦੇ ਲਈ ਇਸ ਵਾਰ? ਹਾਂਜੀ, ਇਸ ਵੇਲੇ ਥੋੜਾ ਬਹੁਤਾ, ਕਿਉਂਕਿ ਰੇਟਸ ਜ਼ਿਆਦਾ ਹੋਣ ਦੇ ਕਾਰਨ ਥੋੜੀ ਕਹ ਲਓ ਵੀ ਇਨਕਮ ਜਿਨ੍ਹਾਂ ਦੀ ਲਿਮਿਟਿਡ ਹੈਗੀ ਹੈ ਉਹ ਇਸ ਵੇਲੇ ਕੁਆਲੀਫਾਈ ਨਹੀਂ ਕਰ ਪਾ ਰਹੇ। ਠੀਕ ਹੈ। ਸੋ ਇਹਦੇ ਵਾਸਤੇ ਮੈਂ ਇੱਕ ਦੋ ਗੱਲਾਂ ਜਿਹੜੀਆਂ ਉਹ ਇਹ ਕਹਿਣੀ ਚਾਹਾਂਗਾ ਰਾਜਨ ਭਾਜੀ, ਕਿ ਮੇਕ ਸ਼ੋਰ ਕਰੋ ਵੀ ਜੇ ਤੁਸੀਂ ਲੋਨ ਵਾਸਤੇ ਅਪਲਾਈ ਕਰਦੇ ਹੋ ਵੀ ਐਟ ਦੀ ਸਲਾਹ ਪਹਿਲਾਂ ਨਾ ਲੋਨ ਅਫਸਰ ਨੇ ਕਰ ਲਓ। ਜਿਹੜੇ ਤੇ ਐਕਸਪੀਰੀਅੰਸ ਲੋਨ ਅਫਸਰ ਹੈਗੇ ਆ ਉਹ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਥੋੜਾ ਬਹੁਤ ਤੁਹਾਨੂੰ ਆਈਡੀਆ ਦੇ ਸਕਦੇ ਵੀ ਤੁਸੀਂ ਕੁਆਲੀਫਾਈ ਕਰਦੇ ਹੋ ਕਿ ਨਹੀਂ ਕਰਦੇ। ਠੀਕ ਹੈ। ਕਾਫੀ ਸਮੇਂ ਤੋਂ ਮੈਂ ਜਿਹੜਾ ਇਹ ਕੰਮ ਕਰਦਾ, ਕਈ ਸਾਡੇ ਕਲਾਇੰਟ ਆਉਂਦੇ, ਅਸੀਂ ਭਾਜੀ 2 ਜਗ੍ਹਾ ਗਏ, ਸਾਨੂੰ ਨਾ ਹੋ ਗਈ ਹੈ ਤੇ ਅਸੀਂ ਕਹਿੰਦੇ ਤੁਸੀਂ ਸਾਨੂੰ ਕਿਸ ਤਰ੍ਹਾਂ ਹਾਂ ਕਰਦੇ ਪਏ ਹੋ, ਤੁਹਾਡੇ 'ਚ ਕੀ ਫਰਕ ਆ? ਹਾਂ, ਕੀ ਫਰਕ ਹੈਗਾ ਹੈ? ਤਾਂ ਤੁਸੀਂ ਵੀ ਲੋਨ ਹੀ ਕਰਦੇ ਹੋ, ਉਹ ਵੀ ਬੰਦੇ ਕੋਲ ਲਾਇਸੈਂਸ ਹੈਗਾ, ਤੁਹਾਡੇ ਕੋਲ ਲਾਇਸੈਂਸ ਹੈਗਾ, ਤੁਸੀਂ ਕਿਸ ਤਰ੍ਹਾਂ ਹਾਂ ਕਰਦੇ ਹੋ? ਤਾਂ ਉਹਨਾਂ ਨੇ ਸਾਨੂੰ ਨਾ ਕੀਤੀ ਹੋਈ ਹੈ 2 ਬੰਦਿਆਂ ਨੇ। ਠੀਕ ਹੈ। ਔਰ ਰਾਜਕੁਮਾਰ ਜੀ, ਸਭ ਤੋਂ ਜਿਹੜਾ ਮੈਨੂੰ ਖੁਸ਼ੀ ਇਸ ਗੱਲ ਦੀ ਹੈਗੀ ਹੈ ਵੀ ਵਾਹਿਗੁਰੂ ਵੱਲੋਂ ਬੜੀ ਕਿਰਪਾ ਹੈਗੀ ਹੈ, ਕੰਮ ਕਰੀਦਾ ਦਿਲੋਂ ਕਰੀਦਾ ਕੰਮ। ਠੀਕ ਹੈ। ਕਿਸੇ ਨੇ ਲੋਨ ਕਰਾਉਣਾ ਹੋਏਗਾ, ਅਸੀਂ ਨਹੀਂ ਸੋਚਦੇ ਵੀ ਕੀ ਸਮਾਂ ਹੈਗਾ, ਅੱਜ ਸ਼ਾਮ ਦੇ 6 ਵਜ ਗਏ ਜਾਂ ਸਵੇਰ ਦੇ 7 ਵਜੇ। ਜਦੋਂ ਸਾਨੂੰ ਕਾਲ ਆਉਂਦੀ ਹੈ, ਅਸੀਂ ਤੁਹਾਡੇ ਨਾਲ ਖੜਨੇ ਹਾਂ। ਜਿਸਨੇ ਲੋਨ ਕਰਾਉਣਾ ਹੋਵੇ, ਅਸੀਂ ਤੁਹਾਡੇ ਨਾਲ ਜੁੜਨੇ ਆ, ਤੁਹਾਡੀਆਂ ਗੱਲਾਂ ਨੂੰ ਸਮਝਦੇ ਆ, ਫਿਰ ਅਸੀਂ ਉਸ ਚੀਜ਼ ਦਾ ਲੱਭਦੇ ਹੱਲ, ਇਹਦਾ ਸੋਲੂਸ਼ਨ ਕੀ ਹੈਗਾ। ਅਲਟੀਮੇਟਲੀ ਜੇ ਕਿਸੇ ਦੀ ਡਿਜ਼ਾਇਰ ਹੁੰਦੀ ਨਾ ਘਰ ਲੈਣ ਦੀ, ਕੋਈ ਰੀਜ਼ਨ ਹੈਗਾ, ਬੰਦਾ ਸੋਚ ਕੇ ਆਉਂਦਾ ਅਮਰੀਕਨ ਡ੍ਰੀਮ ਹਰ ਇੱਕ ਦਾ ਵੀ ਮੈਂ ਪੈਸੇ ਇਕੱਠੇ ਕਰ ਲਿਆ, ਮੈਂ ਆਪਣੀ ਇਨਕਮ ਸਹੀ ਕਰ ਲਈ ਹੈ। ਸੋ ਸਾਡੇ ਜਿੰਨੀ ਵੀ ਕਮਿਊਨਿਟੀ ਵਾਲੇ ਲੋਕ ਸਾਡੇ ਕੋਲ ਆਉਂਦੇ ਆਲਮੋਸਟ ਰੈਡੀ ਹੁੰਦੇ ਆ। ਪਰ ਕਈ ਜਿਹੜਾ ਤੁਹਾਡੇ ਅੱਗੇ ਲੋਨ ਅਫਸਰ ਹੈਗਾ ਜਾਂ ਕੋਈ ਡਿਪਾਰਟਮੈਂਟ ਐਸਾ ਹੈਗਾ ਵੀ ਉਹਨਾਂ ਨੇ ਤੁਹਾਡੀ ਗੱਲ ਸੁਣੀ ਨਹੀਂ ਆ, ਉਹ ਬੜੇ ਬਿਜ਼ੀ ਹੈਗੇ ਆ, ਉਹਨਾਂ ਕੋਲ ਹੋਰ ਬੜੀਆਂ ਐਪਲੀਕੇਸ਼ਨ ਹੈਗੀਆਂ, ਉਹ ਤੁਹਾਡੀ ਐਪਲੀਕੇਸ਼ਨ ਨੂੰ ਅਹਿਮੀਅਤ ਨਹੀਂ ਦਿੰਦੇ। ਸਾਡੇ ਵਾਸਤੇ ਇੱਕ ਕਲਾਇੰਟ ਹੋਵੇ ਭਾਵੇਂ 100 ਕਲਾਇੰਟ, ਸੇਮ ਚੀਜ਼ ਹੈਗੀ ਹੈ। ਠੀਕ ਹੈ। ਅਲਟੀਮੇਟਲੀ ਜਿਹੜੀ ਗੱਲ ਹੈਗੀ ਹੈ ਉਹ ਹੈਗੀ ਹੈ ਸਰਵਿਸ ਦੀ। ਸੋ ਅਸੀਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਹਾਡੀ ਐਪਲੀਕੇਸ਼ਨ ਦੇ ਕੇ, ਜਿਨ੍ਹਾਂ ਦੇ ਲੋਨ ਨਹੀਂ ਵੀ ਹੁੰਦੇ ਨਾ, ਕਈ ਹੁੰਦਾ ਯਾਰ 2 ਜਗ੍ਹਾ ਨਾ ਵੀ ਛੱਡ ਦੇ, ਹੌਸਲਾ ਨਾ ਛੱਡੋ, ਗਿਵ ਅਸ ਅ ਕਾਲ। ਜ਼ੈਂਡਰ ਮਾਰਗੇਜ ਸਾਡੀ ਟੀਮ ਪੂਰੀ ਹੈਗੀ ਹੈ ਜਿਹੜੀ ਤੁਹਾਡੀ ਇਸ ਚੀਜ਼ ਵਿੱਚ ਬਹੁਤ ਨੰਬਰ ਸ਼ੇਅਰ ਕਰ ਲਿਓ ਜੀ। ਹਾਂਜੀ, 559 905 2575 ਨੰਬਰ ਹੈਗਾ ਜੀ। ਇਸ ਨੰਬਰ ਤੁਸੀਂ ਵੌਇਸ ਮੇਲ, ਟੈਕਸਟ ਮੈਸੇਜ, ਔਰ ਇਹ ਨੰਬਰ ਹੈ ਵੀ ਮੇਰਾ ਡਾਇਰੈਕਟਲੀ ਹੈਗਾ। ਠੀਕ ਹੈ। ਮੈਂ ਨੰਬਰ ਤਾਂ ਡਿਕਲੇਅਰ ਕਰਨਾ, ਮੈਨੂੰ ਇਹ ਨਹੀਂ ਹੈਗਾ ਵੀ ਅੱਜ ਤੁਸੀਂ ਕਾਲ ਕੀਤੀ ਤੇ ਮੈਂ ਨਹੀਂ ਆਨਸਰ ਕਰਾਂ, ਕਾਲ ਮੈਂ ਹੀ ਆਨਸਰ ਕਰਾਂਗਾ। ਠੀਕ ਹੈ। ਕਾਲ ਕਰੋ। ਸੋ ਉਸ ਤੋਂ ਬਾਅਦ ਅੱਗੇ ਤੁਹਾਡੇ ਲੋੜ ਦੇ ਹਿਸਾਬ ਦੇ ਨਾਲ ਉਹ ਆਪਣੀ ਟੀਮ ਦੇ ਵਿੱਚ ਅਸਾਈਨ ਕਰ ਦੇਣਗੇ। ਪਰ ਸਭ ਤੋਂ ਪਹਿਲਾਂ ਗੱਲਬਾਤ ਮੋਹਨ ਚੀਮਾ ਜੀ ਉਹ ਖੁਦ ਜਿਹੜੀ ਉਹ ਕਰਨਗੇ। ਸੋ ਇਹ ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ, ਜਿੱਦਾਂ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਕੰਮ ਕਰਦਿਆਂ ਨੂੰ ਕਈ ਸਾਲ ਹੋ ਗਏ ਆ, ਹਰ ਇੱਕ ਕਮਿਊਨਿਟੀ ਦੇ ਆਪੋ ਆਪਣੇ ਚੈਲੰਜਸ ਹੁੰਦੇ ਆ, ਹਰ ਇੱਕ ਕਮਿਊਨਿਟੀ ਕਿਸ ਹਿਸਾਬ ਦੇ ਨਾਲ ਕੰਮ ਕਰਦੀ। ਸੋ ਤੁਸੀਂ ਇਨਸ ਐਂਡ ਆਊਟਸ ਜਾਣਦੇ ਆ, ਸੋ ਤੁਹਾਨੂੰ ਪਤਾ ਆ ਵੀ ਕਿਹੜੀ ਚੀਜ਼ ਕਿਹਦੇ ਲਈ ਕਿੱਦਾਂ ਕੰਮ ਕਰ ਜਾਣੀ ਹੈ ਜਦੋਂ ਕੁਆਲੀਫਿਕੇਸ਼ਨ ਦੀ ਨੌਬਤ ਆਉਣੀ ਹੈ। ਹਾਂਜੀ। ਸੋ ਪ੍ਰਾਇਮਰੀਲੀ ਜਿਹੜੇ ਸਾਡੇ ਕਲਾਇੰਟਸ ਹੈਗੇ ਉਹ ਸੈਲਫ ਇੰਪਲੋਇਡ ਹੈਗੇ ਆ, ਖਾਸ ਕਰ ਜਿਹੜਾ ਟਰੱਕਿੰਗ ਵਾਲੇ ਸਾਡੇ ਭੈਣ ਭਰਾ ਹੈਗੇ ਜਿਨ੍ਹਾਂ ਦੇ ਆਪਣੇ ਬਿਜ਼ਨਸਿਸ ਹੈਗੇ ਆ, ਜਾਂ ਜਿਹੜੇ ਓਨਰ ਆਪਰੇਟਰ ਹੈਗੇ ਆ,
ਉਹ ਸਾਡਾ ਕਾਫੀ ਕਹ ਲਓ ਵੀ ਵੱਡਾ ਤਬਕਾ ਹੈਗਾ ਜਿਹੜਾ ਵੀ ਸਾਡੇ ਕੋਲ ਕਹਿੰਦਾ ਵੀ ਅਸੀਂ ਘਰ ਲੈਣੇ ਹੈਗੇ ਆ। ਇੱਕ ਤੇ ਤੁਸੀਂ ਵੀ ਕਾਫੀ ਰਾਜਮਾਈ ਟਰੱਕਿੰਗ ਕੰਪਨੀ ਸਾਨੂੰ ਜਾਣਦੇ ਹੋਗੇ ਜੀ। ਉਹ ਵਿਦਿਨ 2 ਇਅਰਸ ਆ ਕੇ ਇੱਕ ਤਰ੍ਹਾਂ ਦਾ ਸੈਟਲ ਜਿਹੇ ਹੋ ਜਾਂਦੇ ਆ। ਉਹਨਾਂ ਨੇ ਅੱਛੇ ਪੈਸੇ ਵੀ ਜੋੜ ਲੈਂਦੇ ਨੇ, ਕੰਮ ਵੀ ਕਰਨਾ, ਕੰਮ ਵੀ ਤੁਰ ਪੈਂਦਾ ਹੈਗਾ। ਸੋ ਜੇ ਤੁਸੀਂ ਮੈਨੂੰ ਪਰਸਨਲੀ ਪੁੱਛੋ, ਮੈਂ ਦੇਖਿਆ ਵੀ ਸਭ ਤੋਂ ਪਹਿਲਾਂ ਘਰ ਲੈਣ ਵਾਲੇ ਜਿਹੜੇ ਹੈਗੇ ਉਹ ਟਰੱਕਿੰਗ ਵਾਲੇ ਹੈਗੇ ਆ, ਕਿਉਂਕਿ ਪੈਸੇ ਜੋੜਦੇ ਉਹਨਾਂ ਨੂੰ ਚਲੋ ਵੀ ਹਫਤੇ ਦੇ ਜਿਹੜੇ ਪੈਸੇ ਆਉਂਦੇ ਥੋੜੇ ਜ਼ਿਆਦਾ ਆਉਂਦੇ ਆ, 2 ਬਚਾ ਲੈਂਦੇ ਆ ਵੀ ਇਹਨਾਂ ਲੋਡ ਲਾ ਤੇ ਇੰਨੇ ਕਮਾ ਲਏ। ਇਨਸਾਈਡ ਤੇ ਮੈਂ ਨਹੀਂ ਜਾਣਦਾ ਕੰਮ ਕੀ ਹੈਗਾ, ਪਰ ਮੈਂ ਉਹਨਾਂ ਦੀਆਂ ਜਦੋਂ ਟੈਕਸ ਰਿਟਰਨ ਦੇਖਣਾ ਤੇ ਮੈਂ ਦੇਖਣਾ ਯਾਰ 2 ਸਾਲ ਦੇ ਵਿੱਚ ਇੰਨੀ ਮਿਹਨਤ ਕਰਕੇ ਇੰਨੇ ਪੈਸੇ ਕਮਾਣੇ। ਟਰੱਕਿੰਗ ਵਾਲੇ ਇਸ ਵਿੱਚ ਨੰਬਰ 1 ਹੈਗੇ ਆ। ਠੀਕ ਹੈ। ਸੋ ਉਹਦੇ ਵਿੱਚ ਜਿਹੜੀਆਂ ਮੁਸ਼ਕਲਾਂ ਕੀ ਹੈਗੀਆਂ ਵੀ ਜਦੋਂ ਪੈਸੇ ਕਮਾ ਕੇ ਜਦੋਂ ਟੈਕਸ ਭਰਨ ਜਾਂਦੇ ਆ, ਉਹ ਖਰਚਾ ਇੰਨਾ ਜ਼ਿਆਦਾ ਦਿਖਾਉਂਦੇ ਵੀ ਜਿਹੜੀ ਇਨਕਮ ਚੰਗੀ ਭਲੀ ਬਣੀ ਹੁੰਦੀ ਹੈ ਉਹ ਜ਼ੀਰੋ ਤੇ ਆ ਜਾਂਦੀ ਹੈ। ਉਧਰੋਂ ਪੈਸੇ ਵੀ ਇਕੱਠੇ ਕਰ ਲਏ, ਕ੍ਰੈਡਿਟ ਵੀ ਬਣਾ ਲਿਆ, ਘਰ ਦਾ ਲੋਨ ਵੀ ਕਰਾਉਣਾ ਹੁੰਦਾ, ਤੇ ਉੱਥੇ ਜਾ ਕੇ ਫਿਰ ਇਹ ਪ੍ਰੋਬਲਮ ਆਉਂਦੀ ਵੀ ਤੁਹਾਡੀ ਇਨਕਮ ਹੈ ਤੇ ਸੋਹਣੀ ਹੈ ਪਰ ਪ੍ਰੋਫਿਟ ਕਿੱਥੇ ਹੈਗਾ, ਉਹ ਕਿਉਂ ਜ਼ੀਰੋ ਹੈਗਾ। ਸੋ ਇਸ ਵਾਸਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਜਦੋਂ ਵੀ ਤੁਸੀਂ ਘਰ ਦਾ ਲੋਨ ਕਰਾਉਣਾ ਹੈਗਾ ਸਾਨੂੰ ਕਾਲ ਕਰੋ, ਕਿਉਂਕਿ ਹੁਣ ਦੇਖੋ ਆ ਮਹੀਨਾ ਇਸ ਵੇਲੇ ਹੁਣ ਵੀਰ ਜੀ ਅਕਤੂਬਰ ਅੱਧ ਹੋ ਚੁੱਕਾ ਜੀ। ਬਿਲਕੁਲ। ਨਵੰਬਰ ਦਸੰਬਰ ਫਿਰ ਸਮਾਂ ਆ ਜਾਣਾ ਟੈਕਸ ਭਰਨ ਦਾ ਦੁਬਾਰਾ ਤੋਂ। ਬਿਲਕੁਲ। ਹੁਣ ਕਈਆਂ ਨੇ ਤਾਂ ਟੈਕਸ ਹਜੇ ਪਿਛਲੇ 22 ਸਾਲ ਦਾ ਵੀ ਨਹੀਂ ਭਰਿਆ, ਐਕਸਟੈਂਸ਼ਨ ਮੇਰੇ ਖਿਆਲ 'ਚ ਨਵੰਬਰ 16 ਤੱਕ ਉਹਨਾਂ ਨੇ ਡਿਕਲੇਅਰ ਮਹੀਨਾ ਹੋਰ ਐਕਸਟੈਂਡ ਕਰਤਾ ਨਾ। ਸੋ ਜੇ ਤੁਸੀਂ ਟੈਕਸ ਨਹੀਂ ਭਰਿਆ ਔਰ ਤੁਸੀਂ ਸੋਚ ਰਹੇ ਹੋ ਵੀ ਅਸੀਂ ਅਗਲੇ ਸਾਲ ਘਰ ਲੈਣਾ ਤੇ ਸਾਨੂੰ ਇੱਕ ਵਾਰੀ ਕਾਲ ਕਰਕੇ ਆਪਣੇ ਟੈਕਸ ਰਿਟਰਨਸ ਭੇਜੋ। ਠੀਕ ਹੈ। ਥੋੜਾ ਜਿਹਾ ਰਿਵਿਊ ਕਰਕੇ ਤੁਹਾਨੂੰ ਥੋੜੇ ਬਹੁਤ ਆਈਡੀਆ ਦੇ ਸਕਦੇ ਵੀ ਤੁਹਾਡੀ ਨਾ ਇੰਨੀ ਕਿ ਤੁਹਾਨੂੰ ਲੋੜ ਪੈਣੀ ਹੈ ਇਨਕਮ ਦੀ, ਤੇ ਅਸੀਂ ਫਿਰ ਉਸ ਹਿਸਾਬ ਨਾਲ ਅਸੀਂ ਗਾਈਡ ਵੀ ਕਰ ਸਕਦੇ ਥੋੜਾ ਬਹੁਤ ਨਾ, ਤਾਂ ਕਿ ਜੇ ਤੁਸੀਂ ਘਰ ਦਾ ਲੋਨ ਕਰਾਉਣਾ ਹੋਵੇ ਤੁਹਾਨੂੰ ਕੋਈ ਪ੍ਰੋਬਲਮ ਜਾਂ ਇਸ਼ੂ ਨਾ ਆਵੇ। ਜੀ ਨਹੀਂ ਬਿਲਕੁਲ। ਤੇ ਮੋਂਚੀਮਾ ਭਾਜੀ ਵੀ ਜਿਹਨੇ ਘਰ ਖਰੀਦਣਾ ਬਹੁਤ ਸਾਰੇ ਆਪਣੇ ਜਿਹੇ ਆ ਜਿਨ੍ਹਾਂ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਰੱਖੀਆਂ ਆ। ਇਕਨੋਮਿਕ ਹਾਲਾਤ ਇਦਾਂ ਦੇ ਆ ਵੀ ਬੰਦਾ ਸੋਚਦਾ ਹੈ ਵੀ ਚੱਲ ਮੈਨੂੰ ਅੱਜ ਥੋੜੀ ਮਨੀ ਦੀ ਜ਼ਰੂਰਤ ਆ, ਕਢਾ ਲਈਏ, ਕਿੱਦਾਂ ਕਰੀਏ। ਕਈ ਸੈੱਲ ਕਰਨ ਬਾਰੇ ਵੀ ਸੋਚ ਰਹੇ ਆ। ਤੁਸੀਂ ਆਈ ਥਿੰਕ ਲਿਸਟਿੰਗ ਫੀਸ ਨੂੰ ਇਸ ਹਿਸਾਬ ਦੇ ਨਾਲ ਰੱਖਿਆ, ਸੋ ਥੋੜਾ ਉਹ ਆਪਣੇ ਜ਼ੈਂਡਰ ਮਾਰਗੇਜ ਰੀਅਲ ਏਸਟੇਟ ਦੀ ਉਹ ਫੀਚਰ ਨੂੰ ਵੀ ਥੋੜਾ ਦੱਸੋ। ਹਾਂਜੀ। ਸੋ ਜਰੂਰ ਭਾਜੀ, ਦੇਖੋ ਕਮਿਊਨਿਟੀ ਦੀ ਸੇਵਾ ਕਰਨੀ ਸਾਡੀ ਕਹ ਲਓ ਵੀ ਇੱਕ ਨੰਬਰ 1 ਸੋਚ ਹੈਗੀ ਹੈ, ਅਸੀਂ ਕਰਦੇ ਵੀ ਹੈਗੇ ਆ। ਕਾਫੀ ਸਮੇਂ ਤੋਂ ਰੀਅਲ ਏਸਟੇਟ ਮਾਰਕੀਟ ਨੂੰ ਮੈਂ ਅਬਜ਼ਰਵ ਵੀ ਕੀਤਾ ਹੈਗਾ। ਇਹਦੇ ਵਿੱਚ ਨਾਰਮਲੀ ਜਦੋਂ ਤੁਸੀਂ ਘਰ ਵੇਚਦੇ ਹੋ, ਜਿਹੜੀ ਐਵਰੇਜ ਲਿਸਟਿੰਗ ਕੈਲੀਫੋਰਨੀਆ ਵਿੱਚ ਹੈਗੀ ਹੈ ਵਿਚ ਇਜ਼ ਆਲਵੇਜ਼ ਨੈਗੋਸ਼ੀਏਬਲ, ਉਹ ਅਰਾਊਂਡ 6% ਹੈਗੀ ਹੈ। ਯਾਨੀ ਕਿ ਜੇ ਤੁਸੀਂ ਘਰ ਵੇਚੋਗੇ ਤੇ ਉਹਦਾ ਜਿਹੜਾ 6% ਜਾਂ 6% ਕਮਿਸ਼ਨ ਹੈਗੀ ਹੈ ਉਹ ਲਿਸਟਿੰਗ ਏਜੰਸੀ ਨੂੰ ਜਾਂਦੀ ਹੈ, ਯਾਨੀ ਕਿ ਜਿਹਨੇ ਤੁਹਾਡਾ ਲਿਸਟ ਕੀਤਾ ਹੈਗਾ ਉਹਦੇ ਵਿੱਚ ਉਹ ਅੱਧ ਦਿੰਦੇ ਕੰਪਨੀ ਨੂੰ, ਅੱਧ ਜਿਹੜਾ ਬਾਇਰ ਸੈਲਰ ਜਿਹੜੇ ਉਹ ਹੋ ਜਾਂਦੇ ਆ। ਸਾਡੀ ਕੰਪਨੀ ਜਿਹੜੀ ਜ਼ੈਂਡਰ ਰੀਅਲ ਏਸਟੇਟ ਹੈਗੀ ਹੈ, ਅਸੀਂ ਇਹ ਜਿਹੜੀ ਕਿ ਫੀਸ ਹੈਗੀ ਹੈ ਸਿਰਫ ਹਾਲਾਤ ਨੂੰ ਦੇਖਦੇ ਹੋਏ ਇਸ ਵੇਲੇ ਮਦਦ ਰੱਖਦੇ ਆ, ਸਿਰਫ 3% ਰੱਖੀ ਹੋਈ ਹੈ। ਯਾਨੀ ਕਿ ਤੁਸੀਂ ਅੱਧੀ ਕਰਦੀ ਹੈਗੀ ਹੈ। ਇਹਦੇ ਵਿੱਚ ਤੁਹਾਨੂੰ ਸਰਵਿਸ ਪੂਰੀ ਮਿਲਦੀ ਹੈ, ਅਸੀਂ ਬਾਇਰ ਦੇ ਏਜੰਟ ਨੂੰ ਵੀ ਪੇ ਕਰਨੇ ਆ, ਆਪਣੀ ਏਜੰਸੀ ਦੀ ਵੀ ਸਾਡੀ ਜਿਹੜੀ ਫੀਸ ਉਹ ਵੀ ਕਵਰ ਹੋ ਜਾਂਦੀ ਹੈ, ਤੁਹਾਡਾ ਵੀ 50% ਦਾ ਮੁਨਾਫਾ ਜਿਹੜਾ ਕਹਿੰਦਾ ਬਚਾਅ ਹੋ ਜਾਂਦਾ ਹੈ। ਪਰ ਇਹ ਜਿਹੜੀ ਸਰਵਿਸ ਹੈਗੀ ਇਹ ਸਿਰਫ ਕੈਲੀਫੋਰਨੀਆ 'ਚ ਹੈਗੀ ਹੈ। ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ 'ਚ ਹੈਗੀ ਹੈ, ਭਾਵੇਂ ਤੁਸੀਂ ਸੈਨ ਹੋਜ਼ੇ 'ਚ ਹੈਗੇ ਹੋ ਜਾਂ ਸੈਕਰਾਮੈਂਟੋ 'ਚ ਹੋ, ਬੇਕਰਸਫੀਲਡ, ਯੂਬਾ ਸਿਟੀ, ਫ੍ਰੈਜ਼ਨੋ, ਛੋਟੇ ਮੋਟੇ ਜਿਹੜੇ ਫਾਊਲਰ ਸ਼ਹਿਰ ਕਿਤੇ ਵੀ ਹੈਗੇ ਹੋ, ਇਹ ਸਰਵਿਸ ਤੁਹਾਨੂੰ 3% ਤੇ ਜਿਹੜੀ ਹੈਗੀ ਹੈ ਉਹ ਅਸੀਂ ਇਸ ਵੇਲੇ ਦੇ ਰਹੇ ਹਾਂ। ਇਟਸ ਅ ਗੁੱਡ ਸਰਵਿਸ, ਔਰ ਬੜੇ ਅਸੀਂ ਸਕਸੈਸਫੁਲੀ ਇਸ ਤਰ੍ਹਾਂ ਦੇ ਕੰਮ ਕਰ ਵੀ ਰਹੇ ਹਾਂ। ਔਰ ਬੜੇ ਸਾਡੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਇਸ ਵੇਲੇ ਔਖੇ ਸਮੇਂ ਦੇ ਵਿੱਚ ਘਰ ਵੇਚਣਾ ਪੈ ਰਿਹਾ, ਉਹਨਾਂ ਦੇ ਕਹੋ ਵੀ ਥੋੜੇ ਬਹੁਤੇ ਪੈਸੇ ਕਹੋ ਵੀ 50% ਹੈਗੇ ਆ, ਬਚ ਵੀ ਰਹੇ ਨੇ। ਨਹੀਂ ਚਲੋ ਬਿਲਕੁਲ। ਸੋ ਕੰਟੈਕਟ ਜ਼ਰੂਰ ਤੁਸੀਂ ਕਰ ਸਕਦੇ ਆ ਜ਼ੈਂਡਰ ਮਾਰਗੇਜ ਤੇ ਰੀਅਲ ਏਸਟੇਟ ਤੇ ਮੋਂਚੀਮਾ ਭਾਜੀ ਨੂੰ ਇਹਨਾਂ ਦੇ ਨਾਲ। ਸੋ ਨੰਬਰ ਥੱਲੇ ਵੀ ਤੁਸੀਂ ਦੇਖੋਗੇ, ਪਿੱਛੇ ਵੀ ਜਿਹੜਾ ਉਹ ਚੱਲਦਾ ਦੇਖੋਗੇ, ਭਾਜੀ ਨੇ ਦੱਸਿਆ ਵੀ ਆ। ਉਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਜਿਹੜਾ ਉਹ ਕਰ ਸਕਦੇ ਆ 5599052575 ਦੇ ਉੱਤੇ ਕੰਟੈਕਟ ਜਿਹੜਾ ਉਹ ਤੁਸੀਂ ਕਰ ਸਕਦੇ ਆ। ਤੇ ਨਾਲ ਹੀ ਮੋਂਚੀਮਾ ਭਾਜੀ ਇੱਕ ਤਾਂ ਇਹ ਹੋ ਗਿਆ ਨਾ ਵੀ ਕਿਸੇ ਨੂੰ ਵੇਚਣਾ ਪੈ ਰਿਹਾ, ਅੱਜ ਕੱਲ੍ਹ ਹੀ ਲੌਕ ਵੀ ਕਰਦੇ ਆ ਲੋਕ, ਵੀ ਲਾਈਨ ਆਫ ਕ੍ਰੈਡਿਟ ਵੀ ਜਿਹੜੀ ਆਪਣੀ ਇਕੁਇਟੀ ਦੇ ਉੱਤੇ ਚੱਕ ਲੈਂਦੇ ਆ। ਕਾਫੀ ਲੋਕਾਂ ਨੇ ਇੱਦਾਂ ਕਈਆਂ ਦੇ ਘਰ ਦੇ ਉੱਤੇ, ਬਿਜ਼ਨਸਿਸ ਦੇ ਉੱਤੇ, ਕਈਆਂ ਨੇ ਇਕਵਿਪਮੈਂਟ ਲਿਆ, ਚਾਹੇ ਟਰੱਕਿੰਗ ਵਾਲੇ ਜਾਂ ਕੁਛ ਆ। ਜਦੋਂ ਇਹੋ ਜਿਹੇ ਮੌਕੇ ਦੇ ਉੱਤੇ ਲੋੜ ਪੈਂਦੀ ਹੈ ਤਾਂ ਤੁਸੀਂ ਦੱਸ ਰਹੇ ਸੀਗੇ ਵੀ ਲਾਈਨ ਆਫ ਕ੍ਰੈਡਿਟ ਦੀ ਵੀ ਉਹ ਤੁਸੀਂ ਸੇਵਾਵਾਂ ਹੁਣ ਦੇਣੀਆਂ ਸ਼ੁਰੂ ਕੀਤੀਆਂ। ਹਾਂਜੀ। ਦੇਖੋ ਹਾਲਾਤ ਦੇ ਹਿਸਾਬ ਨਾਲ ਅਸੀਂ ਕਰ ਰਹੇ ਹਾਂ ਕੰਮ। ਪਹਿਲਾਂ ਅਸੀਂ ਜ਼ਿਆਦਾ ਹੀ ਲੌਕ ਜਿਹੜੀ ਜਿਹਨੂੰ ਕਹਿੰਦੇ ਸੀ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਯਾਨੀ ਕਿ ਜਿਹੜੀ ਤੁਹਾਡੀ ਘਰ ਦੀ ਐਕੁਇਟੀ ਬਣੀ ਹੈਗੀ ਉਹਨੂੰ ਤੁਸੀਂ ਚੱਕ ਸਕਦੇ ਹੋ, ਕਿਉਂਕਿ ਤੁਹਾਡਾ ਘਰ ਇੱਕ ਤੁਹਾਡਾ ਬੈਂਕ ਹੈਗਾ, ਇਹ 'ਚ ਪੈਸੇ ਜਮ੍ਹਾਂ ਹੋ ਜਾਂਦੇ ਆ, ਐਕੁਇਟੀ ਵੱਧ ਜਾਂਦੀ ਹੈ, ਫਿਰ ਉਹ ਬਣ ਜਾਂਦੀ ਹੈ। ਉਸ ਨੂੰ ਤੁਸੀਂ ਚੱਕ ਹੁੰਦਾ ਉਹ ਵੀ ਲੋਨ ਹੀ ਹੈਗਾ, ਉਹ ਤੁਸੀਂ ਲੈ ਸਕਦੇ ਹੋ ਆਪਣੇ ਹੋਰ ਕੰਮਾਂ ਵਾਸਤੇ, ਹੈ ਨਾ। ਥੋੜ੍ਹਾ ਜਿਹਾ ਉਹ ਕਹ ਲਓ ਵੀ ਉਹਦਾ ਪ੍ਰੋਸੈਸ ਹੈਗਾ। ਪ੍ਰੋਸੈਸ ਕੀ ਹੈਗਾ? ਸੇਮ ਬੇਸਿਕਲੀ 2 ਸਾਲ ਦੀਆਂ ਟੈਕਸ ਰਿਟਰਨਸ,
ਤੁਹਾਡਾ ਪਰਸਨਲ ਕ੍ਰੈਡਿਟ ਚੈੱਕ ਹੋਊਗਾ, ਠੀਕ ਹੈ, ਡੈਟ ਇਨਕਮ ਵੇਖੀ ਜਾਊਗੀ, ਉਹਦੇ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਲਾਈਨ ਆਫ ਕ੍ਰੈਡਿਟ ਵਾਜ ਦੇਣੀ ਹੈ। ਤੁਸੀਂ ਲੈ ਅੱਛਾ, ਉਹ ਇੱਕ ਸਵਾਲ ਇਹ ਆਉਂਦਾ ਵੀ ਇਹ ਜੇ ਤੁਸੀਂ ਕਰਾ ਲਈਏ ਤੁਹਾਨੂੰ ਫਿਰ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ। ਨਹੀਂ, ਵਿਆਜ ਉਦੋਂ ਲੱਗਦਾ ਜਦੋਂ ਤੁਸੀਂ ਯੂਜ਼ ਕਰੋਗੇ। ਪੇ ਐਜ਼ ਯੂ ਯੂਜ਼। ਹਾਂਜੀ ਬਿਲਕੁਲ, ਇਹ ਜਸਟ ਲਾਈਕ ਕ੍ਰੈਡਿਟ ਕਾਰਡ। ਸੋ ਯੂ ਗੈਟ ਇਟ, ਕਿਸੇ ਨੂੰ ਲੱਖ ਦੀ ਮਿਲ ਗਈ, ਕਿਸੇ ਨੂੰ 5 ਲੱਖ ਦੀ ਮਿਲ ਗਈ, ਕਿਸੇ ਨੂੰ 4 ਲੱਖ ਦੀ ਮਿਲ ਗਈ, ਡਿਪੈਂਡ ਕਰਦਾ ਇਕੁਇਟੀ ਤੇ। ਹਾਂ, ਉਹ ਇਹਦੀ ਔਖੇ ਸਮੇਂ ਵਾਸਤੇ ਵੀ ਕੱਲ ਨੂੰ ਕੰਮ ਕਿਤੇ ਹੋਰ ਨਾ ਸਲੋ ਹੋ ਜਾਵੇ ਤੇ ਇੱਕ ਵਾਰੀ ਕਈ ਲੋਕੀ ਬਣਾ ਕੇ ਰੱਖ ਲੈਂਦੇ ਆ, ਫਿਰ ਜਦੋਂ ਟਾਈਮ ਆਵੇ ਉਹਨੂੰ ਫਿਰ ਯੂਜ਼ ਉਹ ਕਰ ਸਕਦੇ ਇਹ ਆ। ਕਿੰਨੇ ਚਿਰ ਦੇ ਲਈ ਜਿਹੜਾ ਇਹ ਵੈਲਿਡ ਰਹਿੰਦੀ ਹੈ, ਜਿਹੜਾ ਹੀ ਲੌਕ ਹੁੰਦਾ ਹੈ? ਕੁਝ ਸਾਲ, 5 ਹੁੰਦੇ, 10 ਹੁੰਦੇ, 20 ਹੁੰਦੇ, ਜਾਂ ਡਿਪੈਂਡ ਕਰਦੀਆਂ ਆਪਣੀ ਟਰਮਸ ਕਿਤੇ? ਹਾਂਜੀ, ਹਰ ਇੱਕ ਕਈ ਬੈਂਕਸ ਦੀਆਂ ਡਿਫਰੈਂਟ ਟਰਮਸ ਹੈਗੀਆਂ, ਪਰ ਇਹਦੇ ਵਿੱਚ ਨਾ ਇੱਕ ਟਾਈਮ ਪੀਰੀਅਡ ਹੁੰਦਾ ਵੀ ਤੁਸੀਂ ਆਹ ਸਮੇਂ ਦੇ ਵਿੱਚ ਯੂਜ਼ ਕਰਨਾ, ਜੇ ਨਹੀਂ ਯੂਜ਼ ਕਰੋਗੇ ਤਾਂ ਫਿਰ ਉਹ ਬੰਦ ਹੋ ਜਾਂਦੀ ਹੈ। ਉਹ ਠੀਕ ਹੈ, ਠੀਕ। ਸੋ ਡਿਪੈਂਡ ਕਰਦਾ ਕਿਸੇ ਦਾ 2 ਸਾਲ ਦੀ ਹੈਗੀ ਹੈ, ਕੋਈ 3 ਸਾਲ ਦੀ ਹੈਗੀ ਹੈ। ਸੋ ਦੈਟ ਕੈਨ ਬੀ ਡਨ ਡਿਪੈਂਡਿੰਗ ਔਨ ਵੀ ਕਿਸ ਤਰ੍ਹਾਂ ਦੀ ਤੁਸੀਂ ਲੈ ਰਹੇ ਹੋ। ਅੱਗੇ ਇਹਦੇ ਅੱਗੇ ਹੋਰ ਫਿਰ ਬੜੀਆਂ ਚੀਜ਼ਾਂ ਆ ਜਾਂਦੀਆਂ ਹੈਗੀਆਂ, ਬਟ ਇਹ ਨਾਟ ਅ ਬੈਡ ਥਿੰਗ। ਅੱਜ ਕੱਲ੍ਹ ਦੇ ਹਾਲਾਤ ਦੇ ਹਿਸਾਬ ਨਾਲ ਨਾ ਇਟ ਇਜ਼ ਅ ਗੁੱਡ ਥਿੰਗ ਟੂ ਹੈਵ ਇਟ। ਜੇ ਬੰਦਾ ਲੈ ਕੇ ਰੱਖ ਲਵੇ ਮਾੜੇ ਟਾਈਮ ਦੇ ਲਈ, ਜਿਹੜੀ ਉਹ ਬੰਦਾ ਵਰਤ ਸਕਦਾ ਹੈ। ਹਾਂਜੀ ਜੀ ਬਿਲਕੁਲ। ਸੋ ਜੇ ਤੁਸੀਂ ਘਰ ਖਰੀਦਣਾ, ਵੇਚਣਾ ਆ, ਚਾਹੇ ਪ੍ਰੋਪਰਟੀਜ਼ ਆ, ਇਨਵੈਸਟਮੈਂਟ ਆ, ਐਗ ਆ, ਲਿਕਰ ਸਟੋਰ ਦਾ ਆ, ਕੋਈ ਵੀ ਇਦਾਂ ਦਾ ਕੰਮ, ਤਾਂ ਮੋਹਨ ਚੀਮਾ ਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ। 5599052575 ਇਹ ਇਹਨਾਂ ਦਾ ਫੋਨ ਨੰਬਰ ਆ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ। ਤੇ ਜਾਂਦੇ ਜਾਂਦੇ ਮੈਂ ਜ਼ਰੂਰ ਪੁੱਛਣਾ ਚਾਹੁੰਦਾ, ਸਾਰਿਆਂ ਦੇ ਮਨ 'ਚ ਵੀ ਇਹ ਹੋਣਾ ਸਵਾਲ ਵੀ ਮਾਰਕੀਟ ਦਾ ਕਿੱਦਾਂ ਦਾ ਹਾਲਾਤ ਜਿਹੜੇ ਉਹ ਚੱਲ ਰਹੇ, ਜੇ ਜਾਂਦੇ ਜਾਂਦੇ ਤੁਸੀਂ ਥੋੜਾ ਤੇ ਸ਼ੇਅਰ ਕਰੋ। ਹਾਂਜੀ ਰਾਜੂ ਭਾਈ, ਦੇਖੋ ਇਸ ਤਰ੍ਹਾਂ ਹੈਗਾ, ਮਾਰਕੀਟ ਹੈ ਟਫ ਹੈ, ਜਿਹੜੀ ਅਸਲੀਅਤ ਸਾਰਿਆਂ ਦੇ ਸਾਹਮਣੇ ਹੈਗੀ ਹੈ। ਕੋਈ ਵੀ ਚੀਜ਼ ਸਸਤੀ ਨਹੀਂ ਰਹੀ। ਤੁਸੀਂ ਜਿੱਧਰ ਮਰਜ਼ੀ ਨਜ਼ਰ ਪਾ ਲਓ, ਜੇ ਤੁਸੀਂ ਘਰਾਂ ਦੇ ਪ੍ਰਾਈਸ ਦੇਖੋ ਉਹ ਵੀ ਘੱਟ ਨਹੀਂ ਹੈਗੇ, ਵਿਆਜ ਦੇਖ ਲਓ ਉਹ ਵੀ ਘੱਟ ਨਹੀਂ ਹੈਗੇ, ਹੋਰ ਵੀ ਪ੍ਰੋਡਕਟਸ, ਦੁੱਧ ਤੋਂ ਲੈ ਕੇ ਘਰ ਤੱਕ ਸਭ ਕੁਝ ਮਹਿੰਗਾ ਹੀ ਆ। ਸਭ ਕੁਝ ਮਹਿੰਗਾ। ਦੇਖੋ ਸਾਨੂੰ ਨਾ ਯੂਜ਼ ਟੂ ਹੋਣਾ ਪੈਣਾ, ਕਿਉਂਕਿ ਅਸੀਂ ਜਿੱਥੇ ਰਹਿੰਦੇ ਉਸ ਚੀਜ਼ ਦੇ ਆਦੀ ਹੋ ਜਾਂਦੇ ਹਾਂ। ਹੁਣ ਇਹ ਇਕਨੋਮੀ ਦਾ ਵੀ ਸਾਨੂੰ ਆਦੀ ਹੋਣਾ ਪੈਣਾ। ਹਮੇਸ਼ਾ ਮੈਂ ਬੜੇ ਇੱਕ ਦੋ ਜਦੋਂ ਵੀ ਸ਼ੋਅ ਕਰੀਦਾ ਇਹ ਗੱਲ ਜ਼ਰੂਰ ਲੈਣਾ ਵੀ ਕੋਵਿਡ ਦੇ ਸਮੇਂ ਨੇ ਨਾ ਬਹੁਤ ਕੁਝ ਬਦਲਤਾ। ਇੱਕ ਸਾਡੀ ਸੋਚ ਵੀ ਬਦਲ ਗਈ ਸੀ, ਟਾਈਮ ਵੀ ਬਦਲੇਗਾ ਸੀਗਾ। ਉਦੋਂ ਵਿਆਜ ਬੜੇ ਘੱਟ ਸੀਗੇ, ਘਰਾਂ ਤੜਾ ਘਰ ਲੱਗਦਾ ਨਾਲ ਹੀ ਵਿਕ ਜਾਂਦਾ ਸੀਗਾ, ਬੜਾ ਕੁਝ ਸੀਗਾ ਨਾ। ਪਰ ਹੁਣ ਉੱਥੋਂ ਅਸੀਂ ਨਿਕਲ ਰਹੇ ਹਾਂ, ਔਰ ਨਿਕਲਣਾ ਮੁਸ਼ਕਿਲ ਹੋ ਰਿਹਾ, ਕਿਉਂਕਿ ਉਦੋਂ ਪੈਸੇ ਬੜੇ ਮਿਲ ਗਏ, ਕੋਵਿਡ ਦੇ EIDL ਦੇ ਪੈਸੇ, ਫਲਾਣਾ ਪੈਸਾ, ਮਤਲਬ ਕਿ ਸਰਕਾਰ ਨੇ ਜੇਬਾਂ ਭਰਤੀਆਂ ਸਾਰਿਆਂ ਦੀ, ਖਾਸ ਕਰ ਬਿਜ਼ਨਸ ਓਨਰ ਦੀਆਂ ਨਾ। ਹੁਣ ਉਹ ਪੇਮੈਂਟਾਂ ਸ਼ੁਰੂ ਹੋ ਗਈਆਂ, ਹੁਣ ਚੀਜ਼ਾਂ ਮਹਿੰਗੀਆਂ ਹੋ ਗਈਆਂ, ਹੁਣ ਥੋੜਾ ਜਿਹਾ ਹਾਲਾਤ ਮੁਸ਼ਕਿਲ ਹੈਗੇ ਆ ਇਸ ਵੇਲੇ। ਬਟ ਇਸ ਚੀਜ਼ ਦੇ ਅਸੀਂ ਯੂਜ਼ ਟੂ ਹੋ ਜਾਵਾਂਗੇ ਹੁਣੇ, ਹੌਲੀ ਹੌਲੀ। ਹੁਣ ਸਭ ਦਾ ਨਾਰਮਲਾਈਜ਼ ਹੋ ਜਾਊਗਾ। ਹੁਣ ਸਭ ਦੀ ਸੋਚ ਹੈਗੀ ਵੀ ਜੇ ਅੱਜ 8% ਹੈਗਾ ਤੇ 5% ਤੇ ਜਾਊਗਾ ਨਾ, ਤੇ ਅਸੀਂ 2 ਘਰ ਲਵਾਂਗੇ, ਸਾਰੇ ਜਾਣੇ ਇਕੱਠੇ ਘਰ ਲਵਾਂਗੇ। ਹੁਣ ਜਿਹੜੇ ਘਰ ਲੈਣ ਵਾਲੇ ਉਹਨਾਂ ਦੀ ਨਾ ਬੱਸਾਂ ਭਰੀਆਂ ਜਾਂਦੀਆਂ, ਪਰ ਬੱਸਾਂ ਸਟਾਰਟ ਨਹੀਂ ਹੋ ਰਹੀਆਂ ਹਜੇ, ਲੱਦੀਆਂ ਪਈਆਂ। ਹੁਣ ਜੇ ਵਿਆਜ ਅੱਜ ਘਟੂਗਾ ਨਾ, ਤੇ ਇਹੋ ਘਰ ਜਿਹੜਾ ਤੁਹਾਨੂੰ 5 ਦਾ ਅੱਜ ਮਿਲਦਾ ਨਾ, ਇਹ ਤੁਹਾਨੂੰ 5.5 ਦਾ 6 ਦਾ ਮਿਲੂਗਾ। ਤੁਹਾਨੂੰ ਲੱਗਦਾ ਵੀ ਘਰ ਦੀ ਫਿਰ ਪ੍ਰਾਈਸ ਵਧਣੀ ਹੈ, ਕੋਈ ਚੋਇਸ ਨਹੀਂ ਹੈਗੀ ਨਾ। ਹੁਣ ਜਦੋਂ ਵਿਆਜ ਘਟ ਕੇ, ਹੁਣ ਜਿਹੜਾ ਜਿੱਥੇ ਇੱਕ ਬੰਦਾ ਖੜਾ ਘਰ ਲੈਣ ਨੂੰ, ਉੱਥੇ 100 ਬੰਦਾ ਖੜਾ ਹੋ ਜਾਊਗਾ। ਘਰ ਤੇ ਉਹੀ ਹੋਏਗਾ ਨਾ, ਜੋ ਆਪਾਂ ਕੋਵਿਡ 'ਚ ਦੇਖਿਆ ਹੋਇਆ, ਜਦੋਂ ਇੰਟਰਸਟ ਰੇਟ ਡਾਊਨ ਸੀ। ਕਿਸੇ ਨੇ ਕਹਿਣਾ ਮੈਂ 5.20 ਦੇਣਾ, ਤੇ 5.50 ਵਾਲਾ ਵੀ ਪਿੱਛੇ ਤੁਰਿਆ ਹੁੰਦਾ। ਸੋ ਇਹ ਟਾਈਮ ਬਾਉਂਡ ਹੈ, ਹੋਣਾ ਮੋਸਟ ਲਾਈਕਲੀ ਇਦਾਂ ਹੀ ਹੈ ਮੇਰੇ ਹਿਸਾਬ ਨਾਲ। ਮੈਂ ਗਲਤ ਵੀ ਹੋ ਸਕਦਾ, ਪਰ ਜਿੰਨਾ ਕੁ ਮੇਰਾ ਐਕਸਪੀਰੀਅੰਸ ਹੈ, ਮੈਨੂੰ ਇਹੋ ਦੱਸਦਾ ਵੀ ਸ਼ਾਇਦ ਇਹਦੀ ਪੋਸੀਬਿਲਿਟੀ ਹੋਊਗੀ ਵੀ ਵਿਆਜ ਸ਼ਾਇਦ 8 ਤੋਂ 5 ਤੇ ਆਊਗਾ। ਜੇ ਉਹ 5 ਤੇ ਆਊਗਾ, ਫਿਰ ਜੰਪ ਵੱਜੂਗਾ ਘਰਾਂ ਦੇ ਪ੍ਰਾਈਸਿਸ ਦੇ ਵਿੱਚ, ਇਹ ਅੱਪ ਜਾਣਗੇ। ਘਰਾਂ ਦੇ ਪ੍ਰਾਈਸਿਸ ਥੱਲੇ ਆਉਣ, ਇਹਦੇ ਬਾਰੇ ਇਸ ਵੇਲੇ ਕੋਈ ਐਡੀ ਵੱਡੀ ਕਹੋ ਵੀ ਉਹ ਨਜ਼ਰ ਨਹੀਂ ਆ ਰਹੀ, ਕੋਈ ਲਾਈਟ ਵੀ ਇਹ ਘਟਣਗੇ ਕਾਰਨ। ਠੀਕ ਹੈ। ਤੇ ਨਾਲ ਜਿਹੜੀਆਂ ਇਹ ਚੀਜ਼ਾਂ ਜ਼ਰੂਰ ਦੱਸਿਓ ਜਾਂਦੇ ਜਾਂਦੇ, ਇਹ ਵੀ ਇੱਕ ਹੋਰ ਵੀ, ਕਿਉਂਕਿ ਮਾਰਕੀਟ ਇੰਨੀ ਟਾਈਟ ਆ, ਕੋਈ ਆ ਰਿਹਾ ਆ, ਮੌਰਗੇਜ ਰੇਟਸ ਦੀ ਡਿਮਾਂਡ ਓਬਵੀਅਸਲੀ ਮੌਰਗੇਜਸ ਦੀ ਥੋੜੀ ਜਿਹੀ ਘਟੀ ਆ, ਪਹਿਲਾਂ ਦੇ ਨਾਲੋਂ ਕਾਫੀ ਥੱਲੇ ਆ। ਕੀ ਜਿਹੜੇ ਬੈਂਕ ਜਾਂ ਜਿਹੜੇ ਲੈਂਡਰਸ ਆ, ਉਹ ਥੋੜੀ ਲੀਨੀਅੰਸੀ ਵੀ ਸ਼ੋਅ ਕਰਦੇ ਆ ਜਦੋਂ ਉਹ ਲੋਨ ਅਪਰੂਵਲ ਜਿਹੜਾ ਉਹ ਕਰਦੇ ਨੇ? ਕੋਈ ਦੇਖੋ ਥੋੜੀ ਬਹੁਤੀ ਅਗਰੈਸਿਵਨੈਸ ਹੈਗੀ ਹੈ, ਪਰ ਇੰਨੀ ਜ਼ਿਆਦਾ ਲੀਨੀਅੰਸੀ ਨਹੀਂ ਹੈਗੀ। ਰੀਜ਼ਨ ਬੀਇੰਗ ਵੀ 2008 ਦੀ ਜਿਹੜੀ ਮਾਰਕੀਟ ਕ੍ਰੈਸ਼ ਹੋਈ ਸੀ ਨਾ, ਉਹਦੇ ਵਿੱਚ ਬੈਂਕ ਵੀ ਭਾਗੀਦਾਰ ਸੀਗੇ ਤੇ ਕੰਜ਼ਿਊਮਰਸ ਵੀ ਭਾਗੀਦਾਰ ਸੀਗੇ। ਇਹਨਾਂ ਨੇ ਮਿਲ ਜੁਲ ਕੇ, ਜਿਹਨੂੰ ਇੱਕ ਘਰ ਨਹੀਂ ਹੁੰਦਾ ਸੀ, ਉਹਨੇ 2-2 4-4 ਘਰ ਲੈ ਲਏ ਸੀਗੇ, ਤੇ ਮਾਰਕੀਟ ਹੋ ਗਈ ਸੀ ਕ੍ਰੈਸ਼। ਉਹ ਵਾਈ ਲੀਨੀਅੰਸੀ ਸੀਗੀ ਬੜੀ। ਉਹ ਕਹਿੰਦੇ ਚਲੋ ਯਾਰ ਲੈਣ ਦੋ, ਬਾਅਦ ਚ ਦੇਖੀ ਜਾਊਗੀ। ਇਹ ਹੁਣ ਬਾਅਦ ਚ ਦੇਖਣ ਵਾਲੀ ਗੱਲ ਨਹੀਂ ਹੈਗੀ, ਉਦੋਂ ਬਹੁਤ ਨੁਕਸਾਨ ਹੋਇਆ ਸੀ। ਹੁਣ ਸਟ੍ਰਿਕਟਨੈਸ ਉਸ ਮਾਮਲੇ ਚ ਪੂਰੀ। ਹੁਣ ਜਿਹੜੀਆਂ ਗਾਈਡਲਾਈਨਸ ਹੈਗੀਆਂ ਨਾ, ਉਹ ਬੜੀਆਂ ਸਖਤ ਹੈਗੀਆਂ। ਠੀਕ ਹੈ। ਜੇ ਉਹ ਤੁਸੀਂ ਉਹਦੇ ਵਿੱਚ ਨਹੀਂ ਆਉਂਦੇ ਨਾ, ਤੁਹਾਡਾ ਲੋਨ ਨਹੀਂ ਹੋਊਗਾ। ਸੋ ਗਾਈਡਲਾਈਨਸ ਆਰ ਇੰਪੋਰਟੈਂਟ। ਇਹਦੇ ਵਿੱਚ ਜਿਹੜੀ ਪ੍ਰੋਟੈਕਸ਼ਨ ਹੈਗੀ ਨਾ, ਸਭ ਦੀ ਹੈਗੀ ਹੈ, ਜਿਹਨੇ ਘਰ ਹੁਣ ਲੈਣਾ ਜਾਂ ਜਿਹਨੇ ਘਰ ਆਲਰੇਡੀ ਲੈ ਲਿਆ। ਸੋ ਇਹ ਜਿਹੜੀ ਪ੍ਰੋਟੈਕਸ਼ਨ ਵਾਲੀ ਗੱਲ ਹੈਗੀ ਨਾ, ਇਹ
ਫਾਇਦਾ ਹੀ ਆ। ਰਿਟਨ ਇਨ ਸਟੋਨ ਕਹਿੰਦੇ ਨਾ ਵੀ ਪੱਕੀ ਲਿਖੀ ਹੋਈ ਹੈ, ਉਹ ਹੈਗੀ ਹੈ, ਇਹਦੇ ਵਿੱਚ ਕੋਈ ਨਹੀਂ। ਹਾਂ, ਪ੍ਰੋਗਰਾਮ ਨਵੇਂ ਜ਼ਰੂਰ ਆ ਗਏ, ਜੇ ਠੀਕ ਤੁਸੀਂ ਹੈ ਟੈਕਸ ਨਹੀਂ ਭਰਿਆ ਤੇ 1099 ਤੇ ਲੋਨ ਹੋ ਜਾਊਗਾ। ਠੀਕ ਹੈ ਜੇ ਤੁਹਾਡੇ ਕੋਲ 1099 ਤੁਸੀਂ ਪ੍ਰੋਫਿਟ ਐਂਡ ਲਾਸ ਖਾਤੇ ਉਹ ਤੇ ਲੋਨ ਹੋ ਜਾਊਗਾ, ਤੁਹਾਡੀ ਬੈਂਕ ਸਟੇਟਮੈਂਟ ਤੇ ਲੋਨ ਹੋ ਜਾਊਗਾ। ਲੋਨ ਪ੍ਰੋਗਰਾਮਸ ਨਵੇਂ ਆ ਗਏ, ਨਵੇਂ ਐਡ ਹੋ ਗਿਆ। ਪਰ ਜਿਹੜਾ ਅਸਲੀ ਲੋਨ ਹੈਗਾ, ਜਿਹੜਾ ਵੈਲ ਕੁਆਲੀਫਾਈਡ ਲੋਨ ਹੈਗਾ, ਜਿਹਦੇ ਵਿੱਚ ਤੁਸੀਂ ਟੈਕਸ ਭਰਿਆ, ਉਹ ਗਾਈਡਲਾਈਨਸ ਉਦਾਂ ਹੀ ਆ। ਹਾਂ, ਜਿਹੜਾ ਚੰਗਾ ਤੁਸੀਂ ਵਿਆਜ ਦੇਣਾ, ਉਹਦੀਆਂ ਗਾਈਡਲਾਈਨਸ ਪੱਕੀਆਂ ਲਿਖੀਆਂ ਹੋਈਆਂ, ਠੀਕ ਹੈ। ਉਹਦੇ ਵਿੱਚ ਕੋਈ ਫਰਕ ਨਹੀਂ ਹੈ। ਬਹੁਤ ਸ਼ੁਕਰੀਆ ਮੋਹਨ ਚੀਮਾ ਭਾਜੀ, ਮਿਹਰਬਾਨੀ, ਮਿਲਦੇ ਆ ਫਿਰ ਅਗਲੀ ਵਾਰ।